ਕਿ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਸੁੱਤਾ ਹੈ। ਇੰਨੀਆਂ ਵੱਡੀਆਂ ਵੱਡੀਆਂ ਗਲਤੀਆਂ ਜਿੱਥੇ ਪੱਥਰ ਦੇ ਉੱਤੇ ਕਾਲੇ ਰੰਗਾਂ ਅਕਸ਼ਰ ਸੀ ਉਹ ਉਹਨਾਂ ਨੂੰ ਨੀਲੇ ਦੇ ਉੱਤੇ ਚਿੱਟੇ ਰੰਗ ਨਾਲ ਕੀਤਾ ਜਾ ਰਿਹਾ ਜਾਂ 골ਡਨ ਕਲਰ ਨਾਲ ਕੀਤਾ ਜਾ ਰਿਹਾ। ਇਹਦੇ ਵਿੱਚ ਕੋਈ ਸਿਆਰੀ ਬਿਆਰੀ ਕੋਈ ਕਿਸੇ ਨੂੰ ਕੋਈ ਛੇੜਛਾੜ ਦੀ ਉਹ ਨਹੀਂ ਹੈ। ਸ਼੍ਰੋਮਣੀ ਕਮੇਟੀ ਜੋ ਦਿੱਲੀ ਜਾ ਕੇ ਕੰਮ ਕਰ ਰਹੀ ਹੈ ਉਹਦੇ ਖਿਲਾਫ ਮੈਂ ਗੱਲ ਕਰਕੇ ਆਇਆ। ਅੱਜ ਇਹਨਾਂ ਨੂੰ ਉੱਪਰੋਂ ਹੁਕਮ ਹੋ ਗਿਆ। ਇਹਨਾਂ ਨੇ ਇੱਕ ਤੇ ਕੰਮ ਹੀ ਉਹੀ ਕਰਨਾ ਜਦ ਇਹਨਾਂ ਨੂੰ ਉੱਪਰੋਂ ਹੁਕਮ ਹੋਣਾ ਹੈ। ਥੋੜਾ ਜਿਹਾ ਅਕਲ ਕਰਨੀ ਚਾਹੀਦੀ ਹੈ ਕਿ ਬਈ ਇਹ ਕੰਮ ਨੇ ਜਿਹੜੇ ਇਹ ਪ੍ਰਬੰਧਕ ਚਲਾ ਰਹੇ ਨੇ ਇਹਨੂੰ ਅਸੀਂ ਇਹਨਾਂ ਨੂੰ ਪ੍ਰਬੰਧਕਾਂ ਨੂੰ ਉਹ ਨਹੀਂ ਕਰ ਰਹੇ, ਬਦਨਾਮ ਕਰ ਰਹੇ, ਅਸੀਂ ਸੰਸਥਾਵਾਂ ਨੂੰ ਬਦਨਾਮ ਕਰ ਰਹੇ। ਜਿਹੜੀ ਉਹ ਲੇਡੀਜ਼ ਨਾਚਰੀ ਹੈਗੀ, ਮੈਂ ਨਾਮ ਨਹੀਂ ਜਾਣਦਾ, ਉਹਨਾਂ ਦੇ ਕੋਲ ਠੇਕਾ ਹੈਗਾ ਗੁਰਦੁਆਰਾ ਦਿੱਲੀ ਦੇ ਕਈ ਇਤਿਹਾਸਿਕ ਗੁਰਦੁਆਰੇ 'ਚ ਫੁੱਲਾਂ ਦੀ ਦੁਕਾਨਾਂ ਉਹਨਾਂ ਦੇ ਨਾਮ ਦੇ ਉੱਤੇ ਨੇ। ਸ਼ਾਇਦ ਇਸ ਕਰਕੇ ਤੁਸੀਂ ਬਚਾ ਰਹੇ। ਇਸ ਤਰ੍ਹਾਂ ਕੋਈ ਆ ਕੇ ਸਾਡੇ ਕੋਲ ਕੋਈ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰੇਗਾ ਔਰ ਉਹ ਨਾਲ ਬਾਹਰ ਹੀ ਸਾਨੂੰ ਖੜੇ ਹੋ ਕੇ ਗਾਲਾਂ ਕੱਢਣ ਦੀ ਗੱਲ ਕਰਨਗੇ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਇਸ ਤਰ੍ਹਾਂ ਕੰਮ ਨਹੀਂ ਹੋਣਾ। ਇਹਨਾਂ ਨੇ ਹਮੇਸ਼ਾ ਗੁਰੂ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਵਾਰ ਕੀਤਾ ਕੌਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਿਹੜਾ ਕੰਪੀਟੀਸ਼ਨ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਦਿਖਾਇਆ, ਲਗਾਤਾਰ ਸਾਨੂੰ ਦਿਖ ਰਿਹਾ ਹੈਗਾ। ਵਿਵਾਦ ਹੈਗਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ, ਮਗਰ ਕਿਤੇ ਨਾ ਕਿਤੇ ਲਗਾਤਾਰ ਉੱਥੇ ਅਖੰਡ ਪਾਠ ਸਾਹਿਬ ਰੱਖ ਕੇ ਸਵਾਲ ਉੱਠ ਰਹੇ ਨੇ ਕਿ ਕੀ ਉੱਥੇ ਮਰਿਆਦਾ ਦਾ ਕਾਣ ਹੋ ਰਿਹਾ ਜਾਂ ਉੱਥੇ ਮਰਿਆਦਾ ਬਹਾਲ ਕੀਤੀ ਜਾ ਰਹੀ ਹੈ। ਬੜੇ ਸਾਰੇ ਵਿਵਾਦ ਇਸ ਦੌਰਾਨ ਧਰਮ ਦੇ ਉੱਤੇ ਵੀ ਹੋਏ। ਅਗਰ ਅਸੀਂ ਥੋੜ੍ਹੇ ਸਮੇਂ ਪਹਿਲੇ ਦੀ ਗੱਲ ਕਰੀਏ, ਬੀਬੀ ਰਣਜੀਤ ਕੌਰ ਸੁਖਵਿੰਦਰ ਸਿੰਘ ਬੱਬਰ ਵੱਲੋਂ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਗਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗੇਂਸਟ। ਉਹਨਾਂ ਨੇ ਕਈ ਐਸੇ ਮੁੱਦੇ ਚੁੱਕੇ ਜਿਹੜੇ ਮੁੱਦਿਆਂ ਦਾ ਜਵਾਬ ਲੈਣ ਦੇ ਲਈ ਅੱਜ ਆਪਾਂ ਪਹੁੰਚੇ ਹੋਏ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ। ਸਾਡੇ ਨਾਲ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਕਰਨਾ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਜਦੋਂ ਤੋਂ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਬਣੇ ਹੋ, ਕਹਿ ਸਕਦੇ ਹਾਂ ਵਿਵਾਦ ਲਗਾਤਾਰ ਤੁਹਾਡੇ ਨਾਲ ਜੁੜਦੇ ਆ ਰਹੇ ਨੇ। ਤਾਜ਼ੇ ਵਿਵਾਦਾਂ ਦੀ ਗੱਲ ਕਰ ਲਈਏ, ਬੀਬੀ ਰਣਜੀਤ ਕੌਰ ਬੱਬਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਫੋਟੋਆਂ ਨਸ਼ਰ ਕੀਤੀਆਂ ਨੇ। ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਮੀਨਾਕਾਰੀ ਦਾ ਕੰਮ ਚੱਲ ਰਿਹਾ, ਜਿਹੜਾ ਉਹਨਾਂ ਨੇ ਅਲਫਾਜ਼ ਵਰਤੇ ਨੇ ਕਿ ਸੋਨੇ ਦੇ ਸ਼ਾਹੀ ਦੇ ਨਾਲ ਉਹ ਅਲਫਾਜ਼ ਉਕੇਰੇ ਜਾ ਰਹੇ ਨੇ। ਗੁਰਬਾਣੀ ਦਾ ਖਰਚੇ ਦੀ ਗੱਲ ਨੂੰ ਅਸੀਂ ਸਾਈਡ ਦੇ ਉੱਤੇ ਵੀ ਰੱਖੀਏ, ਗੁਰਬਾਣੀ 'ਚ ਬੜੀਆਂ ਵੱਡੀਆਂ ਕੋਤਾਹੀਆਂ ਦੇ ਸਬੂਤ ਉਹਨਾਂ ਨੇ ਦਿੱਤੇ ਨੇ। ਮੇਰਾ ਸਿੱਧਾ ਤੁਹਾਡੇ ਤੋਂ ਸਵਾਲ ਹੈ ਕਿ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਵਿੰਗ ਸੁੱਤਾ ਹੈ? ਇੰਨੀਆਂ ਵੱਡੀਆਂ ਗਲਤੀਆਂ। ਦੇਖੋ, ਬੇਬੁਨਿਆਦੀ ਗੱਲਾਂ ਕਰਨੀਆਂ ਔਰ ਬੇਤੁਕੀਆਂ ਗੱਲਾਂ ਕਰਨੀਆਂ, ਇਹਦੇ 'ਚ ਮੈਂ ਸਮਝਦਾ ਕਿ ਜਿੱਥੇ ਆਪਣੀ ਐਨਰਜੀ ਵੇਸਟ ਕਰਦੇ ਨੇ, ਕੌਮ ਨੂੰ ਗੁੰਮਰਾਹ ਕਰਨ ਦੀ ਗੱਲ ਕਰਦੇ ਆ ਔਰ ਹਮੇਸ਼ਾ ਇੱਕੋ ਟਾਰਗੇਟ ਲੈ ਕੇ ਕਮੇਟੀ ਨੂੰ ਬਦਨਾਮ ਕਰਨਾ, ਮੈਂ ਸਮਝਦਾ ਕਿ ਇਹਨਾਂ ਦੀ ਇੱਕ ਮਾਨਸਿਕ ਸੋਚ ਬਣ ਚੁੱਕੀ ਹੈ। ਜਿਹੜੀ ਗੱਲ ਮੈਂ ਹੁਣੇ ਸੋਸ਼ਲ ਮੀਡੀਆ ਰਾਹੀਂ ਦੇਖ ਰਿਹਾ ਸੀ ਕਿ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ ਉਹਨਾਂ ਨੇ ਕੀਤੀ ਹੈ, ਇੱਕ ਕਾਰ ਸੇਵਾ ਸ਼ੁਰੂ ਕੀਤੀ। ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਦੀ ਪੂਰੀ ਸਮੁੱਚੀ ਸੰਪਰਦਾ ਨੇ ਔਰ ਬਾਬਾ ਬਚਨ ਸਿੰਘ ਜੀ ਦੀ ਅਗਵਾਈ ਹੇਠ ਕੰਮ ਹੋ ਰਿਹਾ ਔਰ ਇਸ ਕਾਰ ਸੇਵਾ ਉੱਤੇ ਜਿਹੜੀ ਮੀਨਾਕਾਰੀ ਦਾ ਕੰਮ ਉੱਥੇ ਕੀਤਾ ਜਾ ਰਿਹਾ, ਉਹ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਲਾਈ ਹੈ। ਸੰਗਤ ਦੇ ਸਹਿਯੋਗ ਦੇ ਨਾਲ ਉਹ ਕੰਮ ਕਰ ਰਹੇ ਔਰ ਉੱਥੇ ਜਿਹੜਾ ਕੰਮ, ਜਿਹੜੇ ਸਲੋਕ ਉੱਥੇ ਪਹਿਲੇ ਲਿਖੇ ਹੋਏ ਨੇ ਪੁਰਾਤਨ ਸਮੇਂ ਦੇ ਵਿੱਚ, ਉਹ ਉਹਦੇ ਉੱਪਰ ਸ਼ਾਹੀ ਦੇ ਉੱਪਰ ਸ਼ਾਹੀ ਲਾਲ ਲਗਾ ਰਹੇ ਨੇ। ਜਿੱਥੇ ਪੱਥਰ ਦੇ ਉੱਤੇ ਕਾਲੇ ਰੰਗਾਂ ਅਕਸ਼ਰ ਸੀ ਉਹ ਉਹਨਾਂ ਨੂੰ ਨੀਲੇ ਦੇ ਉੱਤੇ ਚਿੱਟੇ ਰੰਗ ਨਾਲ ਕੀਤਾ ਜਾ ਰਿਹਾ ਜਾਂ 골ਡਨ ਕਲਰ ਨਾਲ ਕੀਤਾ ਜਾ ਰਿਹਾ। ਇਹਦੇ ਵਿੱਚ ਕੋਈ ਸਿਆਰੀ ਬਿਆਰੀ ਕੋਈ ਕਿਸੇ ਨੂੰ ਕੋਈ ਛੇੜਛਾੜ ਦੀ ਉਹ ਨਹੀਂ ਹੈ। ਹਾਂ, ਪੇਂਟ ਦੇ ਉੱਤੇ ਪੇਂਟ ਕਰਨ ਨਾਲ ਜਾਂ ਪੁਰਾਣਾ ਕੋਈ ਘਿਸਿਆ ਹੋਇਆ, ਕਿਉਂਕਿ ਇੰਨੇ ਟਾਈਮ ਤੋਂ ਉਹ ਇਹ ਮੀਨਾਕਾਰੀ ਹੋ ਰੱਖੀ ਸੀ, ਉਹਦੇ ਉੱਤੇ ਇੰਗਰੇਵਿੰਗ ਹੋ ਰੱਖੀ ਸੀ। ਅਗਰ ਉਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਤੇ ਉਹਨੂੰ ਨਾਲੋਂ ਨਾਲ ਚੈੱਕ ਕੀਤਾ ਜਾ ਰਿਹਾ। ਇੱਕ ਪਾਸੇ ਗੁਰਦੁਆਰਾ ਸਾਹਿਬ ਦੀ ਜਿਹੜੀ ਦੀਵਾਰ ਹੈ ਉਹਦਾ ਕੰਮ ਤਕਰੀਬਨ ਖਤਮ ਹੋ ਗਿਆ, ਦੂਜੇ ਪਾਸੇ ਇਹਦਾ ਕੰਮ ਚੱਲ ਰਿਹਾ ਔਰ ਉਹਦੀ ਬੈਕ ਸਾਈਡ ਦੇ ਉੱਤੇ ਵੀ ਦੁਬਾਰਾ ਕੰਮ ਸ਼ੁਰੂ ਕੀਤਾ ਜਾ ਰਿਹਾ। ਜਿਹੜੀ ਜਗ੍ਹਾ ਦੇ ਉੱਤੇ ਬਾਬਾ ਜੀ ਹੁਣਾਂ ਦਾ ਕੰਮ ਖਤਮ ਹੁੰਦਾ, ਸਾਡੀ ਟੀਮ ਉੱਥੇ ਜਾ ਕੇ ਚੈੱਕ ਕਰਦੀ ਔਰ ਉਹਦੇ ਵਿੱਚ 1-2-4 ਵਾਰ ਸਾਨੂੰ ਪ੍ਰੋਬਲਮਸ ਨਜ਼ਰ ਆਈਆਂ, ਅਸੀਂ ਉਹਨਾਂ ਕੋਲੋਂ ਠੀਕ ਕਰਾਈਆਂ। ਉਹ ਇਹ ਨਹੀਂ ਹੈ ਕਿ ਮਾਤਰਾਵਾਂ ਉਸ ਸਮੇਂ ਤੇ ਗਲਤ ਸੀ ਜਾਂ ਹੁਣ ਸੀ, ਮਗਰ ਜਿਹੜੀਆਂ ਪੁਰਾਣੀਆਂ, ਜਿਸ ਵਕਤ ਕੋਈ ਘਿਸ ਜਾਂਦਾ, ਜਿਸ ਤਰ੍ਹਾਂ ਪੱਥਰ ਦੇ ਉੱਤੇ ਰਗੜਾਈਆਂ ਹੋ ਕੇ ਜਾਂ ਸਫਾਈਆਂ ਹੋ ਕੇ, ਉਹ ਪੱਥਰ ਦੇ ਉੱਤੇ ਲਗਾਉਣ ਵਕਤ ਜਿਸ ਵਕਤ ਔਂਕੜ ਜਾਂ ਦੋ ਔਂਕੜ ਦੇ ਵਿੱਚ ਕੋਈ ਫਰਕ ਆ ਰਿਹਾ, ਇਸ ਚੀਜ਼ਾਂ ਦੇ ਉੱਤੇ ਉਹਨਾਂ ਨੇ ਨਾਲੋਂ ਨਾਲ ਸਾਡੇ ਕੋਲੋਂ ਉੱਥੇ ਚੈੱਕ ਕਰਾਈਆਂ। ਜਿਹੜੀ ਦੀਵਾਰ ਹਲੇ ਉਹਨਾਂ ਨੇ ਸਾਨੂੰ ਹੈਂਡਓਵਰ ਨਹੀਂ ਕੀਤੀ, ਜਿਹਦੇ ਉੱਤੇ ਹਲੇ ਕੰਮ ਚੱਲ ਰਿਹਾ, ਪਰਸੋਂ ਇੱਕਦਮ ਐਮਰਜੈਂਸੀ 4-5 ਦਿਨ ਪਹਿਲੇ ਇੱਕ ਪਾਸੋਂ ਪੈਡ ਹਟਾ ਕੇ ਦੂਜੇ ਪਾਸੇ ਇਸ ਕਰਕੇ ਕਰਨਾ ਪੈ ਗਿਆ ਕਿ ਉੱਥੇ ਕੋਈ ਪ੍ਰੋਬਲਮਸ ਆ ਰਹੀਆਂ ਸੀ। ਸੋ ਇਸ ਗੱਲ ਦੇ ਉੱਤੇ ਕੱਲ੍ਹ ਤੱਕ ਤੁਸੀਂ ਕਮੇਟੀ ਦੇ ਉੱਤੇ ਕਿੰਤੂ ਪਰੰਤੂ ਕਰਦੇ ਸੀ। ਅੱਜ ਹੁਣ ਬਾਬਾ ਬਚਨ ਜੀ ਉਹਨਾਂ ਦੀ ਜਿਹੜੀ ਕਾਰ ਸੇਵਾ ਵਾਲੇ ਕਰ ਰਹੇ ਨੇ ਉੱਥੇ ਸੇਵਾ, ਅੱਜ ਤੁਸੀਂ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰਤਾ ਔਰ ਨਾਲ ਧਰਮ ਪ੍ਰਚਾਰ ਵਿੰਗ ਨੂੰ ਜਾਂ ਗੁਰਦੁਆਰਾ ਕਮੇਟੀ ਨੂੰ ਤੁਸੀਂ ਨਾਲ ਜੋੜਨਾ ਸ਼ੁਰੂ ਕਰਤਾ। ਅਰੇ ਭਈਆ, ਉੱਥੇ ਕੰਮ ਹੋ ਰਿਹਾ, ਕੰਮ ਨੂੰ ਮੁਕੰਮਲ ਹੋਣ ਦਿਓ। ਕੰਮ ਦੇ ਵਿੱਚ ਕੋਈ ਪ੍ਰੋਬਲਮ ਆਏ ਤਦ ਤੁਸੀਂ ਇਹਦੇ ਬਾਰੇ ਕੋਈ ਗੱਲ ਕਰਦੇ।
ਇਹ ਕਿਸੇ ਕੋਲ ਇਖਤਿਆਰ ਨਹੀਂ ਹੈ ਕਿ ਗੁਰਬਾਣੀ ਦੇ ਨਾਲ ਕੋਈ ਛੇੜਛਾੜ ਹੋ ਸਕੇ, ਮਗਰ ਜਿੱਥੇ ਉਹ ਇਹੋ ਜਿਹੇ ਕੰਮ ਹੋ ਰਹੇ ਹੋਣ, ਸੇਵਾਵਾਂ ਹੋ ਰਹੀਆਂ ਹੋਣ, ਉੱਥੇ ਤੁਹਾਨੂੰ 2 4 5 7 10 ਦਿਨ ਲਈ ਜਾਂ ਜਦ ਤੱਕ ਉਹ ਕੰਮ ਚੱਲ ਰਿਹਾ ਉਹਦੇ ਲਈ ਸਬਰ ਕਰਨਾ ਚਾਹੀਦਾ ਹੈ। ਜੇ ਆਪਾਂ ਕੋਈ ਸ਼ਲੋਕ ਲਿਖਦੇ ਕਾਰ ਸੇਵਾ ਦਾ ਕੋਈ ਕੰਮ ਰੁਕ ਜਾਏ ਤੇ ਕਿਆ ਅਸੀਂ ਬਾਣੀ ਖੰਡਿਤ ਕਰਤੀ ਜਾਂ ਕੰਮ ਹੋ ਗਿਆ, ਜਾਂ ਉਹਨਾਂ ਨੇ ਕੰਪਲੀਟ ਕਰਕੇ ਸਾਨੂੰ ਹੈਂਡਓਵਰ ਕਰਤਾ। ਜਿਹੜੀ ਗੱਲ ਉਹਨਾਂ ਨੇ ਮੇਰੇ ਤੇ ਚੁੱਕੀ ਹੈ, ਮੈਂ ਅੱਜ ਬਾਬਾ ਜੀ ਦੇ ਉੱਤੇ ਵੀ ਚੁੱਕ ਸਕਦਾ ਕਿ ਬਾਬਾ ਜੀ ਤੁਸੀਂ ਇਹ ਗਲਤੀਆਂ ਕਿਉਂ ਕੀਤੀਆਂ। ਇਹ ਗੱਲ ਨੂੰ ਦਿਮਾਗੀ ਤੌਰ ਤੇ ਸੋਚਣਾ ਚਾਹੀਦਾ ਹੈ ਕਿ ਇਹ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰਕੇ ਕੀ ਸ਼ੋਅ ਕਰ ਰਹੇ ਹੋ ਕਿ ਅੱਜ ਦਿੱਲੀ ਕਮੇਟੀ ਵੀ ਇਸ ਲਾਇਕ ਨਹੀਂ ਹੈਗੀ ਔਰ ਬਾਬਾ ਬਚਨ ਜੀ ਉਹਨਾਂ ਦੀ ਸੰਪਰਦਾ ਹੈ ਉਹ ਵੀ ਇਸ ਲਾਇਕ ਨਹੀਂ ਹੈਗੀ, ਔਰ ਪੜ੍ਹੇ ਲਿਖੇ 2 ਬੰਦੇ ਇੱਕ ਬਣ ਗਏ ਦਿੱਲੀ ਦੇ ਵਿੱਚ, ਉਹ ਬੀਬੀ ਰਣਜੀਤ ਕੌਰ ਤੇ ਸੁਖਵਿੰਦਰ ਸਿੰਘ ਬੱਬਰ। ਇਹੋ ਜਿਹੇ ਲੋਕਾਂ ਦਾ ਗੱਲ ਦਾ ਜਵਾਬ ਪਹਿਲੀ ਗੱਲ ਤਾਂ ਮੈਨੂੰ ਦੇਣਾ ਨਹੀਂ ਚਾਹੀਦਾ, ਮਗਰ ਇੰਨੀ ਵੱਡੀ ਤੁਸੀਂ ਐਲੀਗੇਸ਼ਨ ਕਿਸ ਤੇ ਲਾ ਰਹੇ ਹੋ ਬਾਬਾ ਬਚਨ ਜੀ ਉਹਨਾਂ ਦੀ ਸੰਪਰਦਾ ਦੇ ਉੱਤੇ। ਤਾਂ ਇਹਨਾਂ ਨੂੰ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਜਿੱਥੇ ਤੱਕ ਸਾਡੀ ਜ਼ਿੰਮੇਵਾਰੀ ਹੈ, ਸਾਨੂੰ ਹਰ ਚੀਜ਼ ਦੇ ਉੱਤੇ ਪਤਾ ਹੈ ਕਿ ਕਿਹੜੀ ਜਗ੍ਹਾ ਦੇ ਉੱਤੇ ਤੁਸੀਂ ਸਿਆਸਤ ਕਰਦੇ ਪਿਓ ਔਰ ਕਿਹੜੀ ਜਗ੍ਹਾ ਤੇ ਤੁਹਾਨੂੰ ਕੀ ਕਹਿੰਦੇ ਨੇ ਇਹਦੇ ਵਾਕਈ ਦਰਦ ਹੈਗਾ। ਕੱਲ ਕਿਉਂਕਿ ਮੈਂ ਪੰਜਾਬ ਜਾ ਕੇ ਸ਼੍ਰੋਮਣੀ ਕਮੇਟੀ ਦੀ ਲਈ ਮੈਂ ਉੱਥੇ ਗੱਲ ਕੀਤੀ ਹੈ, ਸ਼੍ਰੋਮਣੀ ਕਮੇਟੀ ਜੋ ਦਿੱਲੀ ਜਾ ਕੇ ਕੰਮ ਕਰ ਰਹੀ ਹੈ ਉਹਦੇ ਖਿਲਾਫ ਮੈਂ ਗੱਲ ਕਰਕੇ ਆਇਆ। ਅੱਜ ਇਹਨਾਂ ਨੂੰ ਉੱਪਰੋਂ ਹੁਕਮ ਹੋ ਗਿਆ, ਕਿਉਂਕਿ ਇਹਨਾਂ ਨੇ ਇੱਕ ਤੇ ਕੰਮ ਹੀ ਉਹੀ ਕਰਨਾ ਜਦ ਇਹਨਾਂ ਨੂੰ ਉੱਪਰੋਂ ਹੁਕਮ ਹੋਣੇ ਨੇ, ਤੇ ਅੱਜ ਇਹਨਾਂ ਨੂੰ ਕਿਹਾ ਗਿਆ ਕਿ ਜੀ ਇਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰੋ। ਇਹਨਾਂ ਕੋਲ ਮੁੱਦਾ ਇਹ ਮਿਲ ਗਿਆ ਤੇ ਇਸ ਤੇ ਪਾਸੇ ਕਰਤਾ। ਜਿਹੜੀ ਗੱਲ ਕਰ ਰਹੇ ਹੋ ਵੀ ਕੰਮ ਜਿਹੜਾ ਉੱਥੇ ਮੀਨਾਕਾਰੀ ਦਾ ਉਹ ਅੰਡਰ ਪ੍ਰੋਸੈਸ ਹੈ, ਮਗਰ ਉਹ ਕਹਿ ਰਹੇ ਹੈਗੇ ਨੇ ਕਿ ਅੱਜ ਸਵੇਰੇ 5 ਵਜੇ ਦੀ ਇਹ ਫੋਟੋਆਂ ਖਿੱਚੀਆਂ ਨੇ, ਸੇਵਾਦਾਰਾਂ ਨੇ ਬੜੀ ਰੂਡਲੀ ਉਹਨਾਂ ਨੂੰ ਰੋਕਿਆ। ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਜਿਹੜੇ ਨਾਲ ਬੈਠੇ ਹੋਏ ਸਨ ਉਹਨਾਂ ਨੇ ਔਨ ਕੈਮਰਾ ਗੱਲ ਕੀਤੀ ਹੈਗੀ ਹੈ, ਤੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹਾਲੇ ਪ੍ਰੋਪਰ ਤਰੀਕੇ ਦੇ ਨਾਲ ਹਾਲੇ ਚੈਕਿੰਗ ਹੋਣੀ ਹੈ ਸਾਰੇ ਕੰਮ। ਤੁਸੀਂ ਹੁਣ ਜਾ ਕੇ ਦੇਖ ਸਕਦੇ ਹੋ ਉੱਥੇ ਆਲਰੇਡੀ ਪੈਡ ਬਣਿਆ ਹੋਇਆ ਹੈ। ਇੱਕ ਪਾਸੇ ਦੀ ਦੀਵਾਰ ਹੈ ਜਿਹੜੀ ਲੈਫਟ ਸਾਈਡ ਦੀ ਉਹ ਕੰਪਲੀਟ ਹੋਈ ਹੈ, ਹਾਲੇ ਰਾਈਟ ਸਾਈਡ ਵਾਲੀ ਦਾ ਕੰਪਲੀਸ਼ਨ ਹੋਣੀ ਹੈ। ਉਹਨਾਂ ਨੇ ਉਹਦੀ ਕੀ ਪ੍ਰੋਬਲਮ ਨੇ ਉਹਦੀ ਸਾਡੀ ਹਾਲੇ ਚੈਕਿੰਗ ਨਹੀਂ ਹੋਈ। ਚੈਕਿੰਗ ਹੋਣ ਤੋਂ ਬਾਅਦ ਜਦ ਹੈਂਡਓਵਰ ਕਰ ਦੇਣਗੇ ਕਿ ਵੀ ਹੁਣ ਅਸੀਂ ਇਹਦੇ ਉੱਤੇ ਕੋਈ ਕੰਮ ਹੋਰ ਨਹੀਂ ਕਰਨਾ, ਫਿਰ ਅਸੀਂ ਉਹਦੇ ਉੱਤੇ ਚੈਕਿੰਗ ਕਰਾਂਗੇ। ਅੱਜ ਪਿਛਲੇ ਪਾਸੇ ਚੱਲ ਰਹੀ ਹੈ ਪੈਡ, ਉੱਤੇ ਚੜ੍ਹ ਕੇ ਮੈਂ ਜਾ ਕੇ ਅੱਜ ਦੇਖਣਾ ਸ਼ੁਰੂ ਕਰ ਦੇਵਾਂ, ਅਗਰ ਅੱਧੀ ਬਾਣੀ ਦੀ ਉੱਤੇ ਤੁਕ ਲਿਖੀ ਹੋਈ ਦੇ ਉੱਤੇ ਪੇਂਟ ਹੋਇਆ ਦੂਜੀ ਤੇ ਨਹੀਂ ਹੋਇਆ, ਕਿਆ ਮੈਂ ਸ਼ੋਰ ਮਚਾਉਣਾ ਸ਼ੁਰੂ ਕਰਦਾ ਕਿ ਇਹਦੀ ਬਾਣੀ ਦਾ ਨਿਰਾਦਰ ਹੋ ਗਿਆ ਜੀ। ਪਹਿਲੀ ਗੱਲ ਤੇ ਇਹ ਪੱਥਰਾਂ ਦੇ ਉੱਪਰ ਜਿਹੜੀ ਬਾਣੀ ਲਿਖੀ ਹੋਈ ਹੈ ਇਹ ਹੋਣੀ ਨਹੀਂ ਚਾਹੀਦੀ। ਮੈਂ ਇਸ ਚੀਜ਼ ਦੇ ਆਪ ਖਿਲਾਫ ਹਾਂ ਕਿ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਬਾਣੀਆਂ ਨਹੀਂ ਲਿਖੀਆਂ ਹੋਣੀਆਂ ਚਾਹੀਦੀਆਂ, ਮਗਰ ਪੁਰਾਤਨ ਸਮੇਂ ਤੋਂ ਲਿਖੀਆਂ ਹੋਈਆਂ ਉਹਨਾਂ ਨੂੰ ਰਿਸਟੋਰ ਕਰਨਾ, ਉਹਨਾਂ ਨੂੰ ਤਰੀਕਾ ਕਰਨਾ ਇਹ ਪ੍ਰਬੰਧਕਾਂ ਦਾ ਕੰਮ ਹੁੰਦਾ। ਸੰਗਤ ਦੀ ਆਸਥਾ ਜੁੜੀਆਂ ਹੋਈਆਂ, ਅਸੀਂ ਛੇੜ ਨਹੀਂ ਸਕਦੇ ਉਸ ਚੀਜ਼ ਨੂੰ। ਸੋ ਮਗਰ ਇਹ ਤੇ ਨਹੀਂ ਹੈ ਨਾ ਕਿ ਚਲਦੇ ਕੰਮ ਦੇ ਵਿੱਚ ਪ੍ਰੋਸੈਸ ਦੇ ਤੁਸੀਂ ਜਾ ਕੇ ਰੋਕ ਦੇਵੋ। ਤੁਸੀਂ ਆਪ ਦੱਸੋ ਕਿ ਕਿਧਰੇ ਹੁਣ ਇਹ ਰਕਾਬਗੰਜ ਸਾਹਿਬ ਕਈ ਵਾਰ ਇੱਥੇ ਜਿਹੜਾ ਬੋਰਡ ਲੱਗੇ ਹੈ ਬਾਹਰ ਜਿਹਦੇ ਉੱਤੇ ਬਾਣੀ ਦੀ ਤੁਕਾਂ ਲਿਖੀਆਂ ਹੋਈਆਂ ਨੇ, ਮੈਂ ਬੰਗਲਾ ਸਾਹਿਬ ਦੀ ਵੀ ਕਈ ਵਾਰ ਦੱਸਦਾ ਕਿ ਰੋਗੀ ਕਾ ਪ੍ਰਭ ਖੰਡੋ ਰੋਗ ਦੀ ਬੋਰਡ ਲੱਗਿਆ ਹੋਇਆ ਸੀ। ਮੇਰੇ ਖਿਆਲ 3 ਮਹੀਨੇ ਉੱਥੇ ਜਦ ਮਨਜੀਤ ਸਿੰਘ ਜੀ ਕੇ ਪ੍ਰਧਾਨ ਹੁੰਦਾ ਸੀ, 3 ਮਹੀਨੇ ਤੋਂ ਜ਼ਿਆਦਾ ਉਹਦੀ ਅੱਧੀਆਂ ਬੱਤੀਆਂ ਬੰਦ ਸੀ ਔਰ ਅੱਧੇ ਅੱਖਰ ਉੜ ਗਏ ਸੀ। ਕਿਆ ਮਤਲਬ ਮੈਂ ਕਹਾਂ ਕਿ ਮਨਜੀਤ ਸਿੰਘ ਨੇ ਬਾਣੀ ਦਾ ਨਿਰਾਦਰ ਕਰਤਾ। ਇਹ ਗੱਲਾਂ ਸੋਚਣੀਆਂ ਚਾਹੀਦੀਆਂ ਪ੍ਰਬੰਧ ਦੇ ਵਿੱਚ। ਇਹੋ ਜਿਹੇ ਕੰਮ ਜਦ ਸੇਵਾਵਾਂ ਚੱਲ ਰਹੀ ਹੈ, ਹੁਣ ਜੋੜਾ ਘਰ ਇੱਥੇ ਰਕਾਬਗੰਜ ਸਾਹਿਬ ਹੈਗਾ, ਇੱਥੇ ਕੰਮ ਹੋ ਰਿਹਾ, ਇੱਥੇ ਕਿਧਰੇ ਬਾਣੀ ਲਿਖੀ ਹੋਏ ਤੇ ਕੱਲ ਆ ਕੇ ਤੁਸੀਂ ਇਹਦੀ ਵੀ ਵੀਡੀਓਗ੍ਰਾਫੀ ਸ਼ੁਰੂ ਕਰ ਦੋਗੇ। ਥੋੜਾ ਜਿਹਾ ਅਕਲ ਕਰਨੀ ਚਾਹੀਦੀ ਹੈ ਕਿ ਬਈ ਇਹ ਕੰਮ ਨੇ ਜਿਹੜੇ ਇਹ ਪ੍ਰਬੰਧਕ ਚਲਾ ਰਹੇ ਨੇ, ਇਹਨਾਂ ਨੂੰ ਪ੍ਰਬੰਧਕਾਂ ਨੂੰ ਉਹ ਨਹੀਂ ਕਰ ਰਹੇ, ਬਦਨਾਮ ਕਰ ਰਹੇ, ਅਸੀਂ ਸੰਸਥਾਵਾਂ ਨੂੰ ਬਦਨਾਮ ਕਰ ਰਹੇ ਹਾਂ। ਜਿਸ ਦਿਨ ਇਹਨਾਂ ਦੇ ਦਿਮਾਗ 'ਚ ਇਹ ਗੱਲ ਆ ਜਾਏਗੀ ਉਸ ਦਿਨ ਇਹ ਸਾਰੇ ਕੁਐਸਚਨ ਉੱਠਣੇ ਬੰਦ ਹੋ ਜਾਣਗੇ। ਤੁਸੀਂ ਮੀਨਾਕਾਰੀ ਦੀ ਗੱਲ ਕਰਦੇ ਹੋਰ ਬੜੇ ਸਾਰੇ ਮਸਲੇ ਨੇ। ਤੁਹਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਜਿਹੜੇ ਕਰਮ ਸਰ ਹੈਗੇ ਨੇ ਉਹ ਮਾਤਾ ਗੁਜਰੀ ਨੂੰ ਵਿਧਵਾ ਦੱਸ ਦਿੰਦੇ ਨੇ। ਦੂਜੇ ਪਾਸੇ ਖਾਲਸਾ ਕਾਲਜ ਦੇ ਅੰਦਰ ਡਾਂਸ ਹੋ ਰਿਹਾ ਹੈਗਾ। ਤੁਹਾਨੂੰ ਕੀ ਲੱਗਦਾ ਹੈਗਾ ਮੀਨਾਕਾਰੀ ਮੁੱਦੇ ਤੇ ਤੁਸੀਂ ਆਪਣਾ ਐਕਸਕਿਊਜ਼ ਸੰਗਤ ਦੇ ਅੱਗੇ ਰੱਖ ਰਹੇ ਹੋ ਸਾਡੇ ਰਾਹੀਂ? ਜਿਹੜੇ ਧਰਮ ਪ੍ਰਚਾਰ ਦੇ ਚੇਅਰਮੈਨ ਦੇ ਕੋਲ ਕੁਤਾਹੀਆਂ ਹੋ ਰਹੀਆਂ ਨੇ ਉਹਦਾ ਜਵਾਬ ਕੌਣ ਦੇਗਾ? ਦੇਖੋ, ਅਗਰ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਉਹਨਾਂ ਨੇ ਇਸ ਗੱਲ ਦੀ ਕੀਤੀ ਤਾਂ ਇਹਦਾ ਸਪਸ਼ਟੀਕਰਨ ਵੀ ਉਹਨਾਂ ਨੂੰ ਦੇਣਾ ਚਾਹੀਦਾ। ਔਰ ਇਹੋ ਜਿਹੀਆਂ ਜਿਹੜੀਆਂ ਉਹਨਾਂ ਦੇ ਉੱਤੇ, ਕੱਲ ਅਸੀਂ ਦਰਬਾਰ ਸਾਹਿਬ ਗਏ, ਉੱਥੇ ਉਹਨਾਂ ਨੇ ਮੱਥਾ ਟੇਕਿਆ, ਉਸ ਵੀਡੀਓ ਨੂੰ ਕੱਟ ਕੇ ਇਹ ਦਿਖਾਤਾ ਗਿਆ ਜੀ ਕਿ ਇਹਨਾਂ ਨੇ ਕਿ ਉਹ ਹੈਡ ਗ੍ਰੰਥੀ ਸਾਹਿਬ ਨੇ ਮੱਥਾ ਟੇਕਿਆ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਪਹਿਲੀ ਗੱਲ ਤੇ ਉਹ ਮੱਥਾ ਥੱਲੇ ਟੇਕ ਰਹੇ ਸੀ ਜਿਸ ਵਕਤ ਤੁਸੀਂ ਉਹਨੂੰ ਵੀਡੀਓ ਨੂੰ ਬਾਕੀ ਐਡਿਟ ਕਰਤਾ, ਪੂਰੀ ਵੀਡੀਓ ਨਹੀਂ ਦਿਖਾਏ। ਦੂਸਰੀ ਗੱਲ, ਦਰਬਾਰ ਸਾਹਿਬ ਦੇ ਵਿੱਚ ਅਗਰ ਮੱਥਾ ਟੇਕਣ ਤੋਂ ਬਾਅਦ ਅਗਰ ਹੈਡ ਗ੍ਰੰਥੀ ਸਾਹਿਬ ਮਿਲ ਜਾਣ, ਜੇ ਉਹਨਾਂ ਨੂੰ ਝੁੱਕ ਕੇ ਮਿਲਣਾ, ਜਿਹੜਾ ਹੈਡ ਗ੍ਰੰਥੀ ਸਾਹਿਬ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਬੈਠੇ ਨੇ ਉਹਨਾਂ ਨੂੰ ਝੁੱਕ ਕੇ ਮਿਲਣਾ, ਉਹਨਾਂ ਨੂੰ ਸਤਿਕਾਰ ਵਜੋਂ ਮਿਲਣਾ, ਕਿਆ ਕਿ ਉਹ ਗੁਨਾਹ ਹੈ? ਇਹ ਕੋਈ ਰਾਜ ਆਂਦੇ ਜਾਂ ਆਪਣੇ ਪਰਿਵਾਰ ਦੇ ਕਿਸੇ ਬੰਦੇ ਨੂੰ ਝੁੱਕ ਕੇ ਉੱਥੇ ਮਿਲ ਰਹੇ ਸੀ ਮਹਾਰਾਜ ਦੀ ਹਜ਼ੂਰੀ? ਇਹਨਾਂ ਕੋਲ ਕੋਈ ਇਸ਼ੂ ਹੀ ਨਹੀਂ ਹੈ। ਕੱਲ ਮੈਂ ਉੱਥੇ ਪ੍ਰੈਸ ਕਾਨਫਰੰਸ ਕੀਤੀ, ਮੈਂ ਉਸ ਵਕਤ ਬੋਲਿਆ ਕਿ ਬਈ ਸਾਨੂੰ ਦਿੱਲੀ ਦੇ ਵਿੱਚ ਇਤਿਹਾਸਿਕ ਗੁਰਦੁਆਰੇ ਹੈ ਤੇ ਕਿੰਨੇ ਗੁਰਦੁਆਰੇ ਮੈਂ ਕਰਦੇ, ਕਿਉਂਕਿ ਦਿਮਾਗ 'ਚ ਹਰ ਵਕਤ ਆਪਾਂ ਸਕੂਲਾਂ ਦੀ ਗੱਲ ਕਰਦੇ ਹਾਂ। ਸਾਡੇ 12 ਸਕੂਲ ਨੇ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਤੇ ਮੇਰੇ ਮੂੰਹੋਂ ਉਸ ਵਕਤ 12 ਨਿਕਲ ਗਿਆ। ਇਟ ਡਜ਼ਨਟ ਮੀਨ ਕਿ ਮੈਂ ਗੁਰਦੁਆਰੇ ਘਟਾਤੇ ਜਾਂ ਵਧਾਤੇ ਹੈ। ਸੋ ਇਸ ਗੱਲਾਂ ਤੋਂ ਵੀ ਇਸ਼ੂ ਰੋਕਾਂਗਾ। ਇਸ਼ੂ ਉਹਨਾਂ ਵੱਲ ਆਉਂਦਾ ਹੈ ਕਿ ਪ੍ਰਧਾਨ ਦੀ ਕੁਰਸੀ ਤੇ ਬੈਠੇ ਪ੍ਰਧਾਨ ਨੂੰ ਇੰਨਾ ਹੀ ਨਹੀਂ ਪਤਾ ਹੈਗਾ ਕਿ ਗੁਰਦੁਆਰੇ ਕਿੰਨੇ ਨੇ। ਸਵਾਲ ਤਾਂ ਇਹੀ ਹੋਇਆ, ਇਹ ਕਦੀ ਹੋ ਸਕਦਾ ਹੈ?
ਇਹ ਕਦੀ ਹੋ ਸਕਦਾ ਹੈ। ਔਰ ਜਿਸ ਕਿ ਵੀ ਪ੍ਰਧਾਨ ਨੂੰ ਪਤਾ, ਔਰ ਮੇਰੇ ਵਰਗਾ ਬੰਦਾ ਜਿਹੜਾ ਪਿਛਲੇ 10-12 ਸਾਲਾਂ ਤੋਂ, ਕਿ ਮੈਂ ਪਿਛਲੇ 25 ਸਾਲਾਂ ਤੋਂ ਗੁਰਦੁਆਰਾ ਪ੍ਰਬੰਧਨ ਨਾਲ ਹੈਗਾ ਵਾਂ, ਜੁੜਿਆ ਹੋਇਆ, ਕਿਆ ਮੈਨੂੰ ਇਹ ਪਤਾ ਨਹੀਂ ਹੋਏਗਾ? ਮਗਰ ਅਚਾਨਕ ਗੱਲ ਕਰਦੇ ਕਰਦੇ ਜਦ 10 ਤੋਂ 12 ਦਾ ਅਗਰ ਮੂੰਹੋਂ ਨਿਕਲੀਏ, ਕਿਉਂਕਿ ਆਪਾਂ ਰੋਜ਼ ਤੁਹਾਨੂੰ ਇੰਟਰਵਿਊ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਸਾਡੇ 12 ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਬ੍ਰਾਂਚਿਸ ਹੈਗੀਆਂ ਨੇ, ਇਹੋ ਜਿਹੀਆਂ ਮੂੰਹ ਤੇ ਚੜੇ ਹੋਈ ਗੱਲ ਅਗਰ ਨਿਕਲਦੀ ਹੈ, ਇਟ ਡਜ਼ਨਟ ਮੀਨ ਕਿ ਅਸੀਂ ਕਿਸੇ ਚੀਜ਼ ਦਾ ਨਿਰਾਦਰ ਕਰ ਰਹੇ ਹਾਂ। ਤੁਸੀਂ ਬੰਦੇ ਦੀ ਭਾਵਨਾਵਾਂ ਜਾਂ ਗੱਲ ਨੂੰ ਸਮਝੋ। ਮੈਂ ਤੁਹਾਨੂੰ ਇਹ ਗੱਲ ਕਹੀ ਹੈ, ਜੇ ਤੁਸੀਂ ਸਿਸਟਮ ਨੂੰ ਆਪਣਾ ਸਮਝ ਲੋਗੇ ਤੇ ਤੁਸੀਂ ਫਿਰ ਉਹਦਾ ਨਿਰਾਦਰ ਨਹੀਂ ਕਰੋਗੇ। ਤੁਸੀਂ ਹਰ ਵਕਤ ਇੱਕ ਮਤਲਬ ਕ੍ਰਿਟਿਸਾਈਜ਼ ਕਰਦੇ ਰਹਿਣਾ। ਜਿਹੜਾ ਇਸ਼ੂ ਤੁਸੀਂ ਹੁਣ ਗੱਲ ਕੀਤੀ ਹੈ ਖਾਲਸਾ ਕਾਲਜ ਦਾ, ਖਾਲਸਾ ਕਾਲਜ ਦੇ ਵਿੱਚ ਇਹ ਪ੍ਰੋਗਰਾਮ ਕੋਈ ਅੱਜ ਦੇ ਨਹੀਂ ਹੋ ਰਹੇ। ਸਰਦਾਰ ਮਨਜੀਤ ਸਿੰਘ ਜੀਕੇ ਨੇ ਕਰਾਏ ਸੀ, ਸੁਨੱਖੀ ਪੰਜਾਬਣ ਵੀ ਕਰਾਈ, ਸੋਹਣੀ ਪੰਜਾਬਣ ਵੀ ਕਰਾਈ, ਗੁਰੂ, ਔਰ ਪਿਛਲੇ ਵੇਰਵੇ ਦੇ ਹਿਸਾਬ ਦੇ ਨਾਲ ਹੀ ਅਸੀਂ ਉਹਨਾਂ ਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਇਹ ਪ੍ਰੋਗਰਾਮ ਕਰਾਓ। ਹੁਣ ਉਹ ਸੰਸਥਾ ਹੈ ਜਿਹੜੀ ਉਹ ਮੇਰੇ ਕੋਲ ਪ੍ਰੋਗਰਾਮ ਕਰਾ ਕੇ ਗਈ, ਔਰ ਮੈਂ ਉਹਨਾਂ ਕੋਲ ਲਿਖਵਾਇਆ। ਇਹ ਤੁਹਾਡੇ ਸਾਹਮਣੇ ਪਿਆ ਮੇਰੇ ਕੋਲੋਂ, ਇਹ ਪਰਮਜੋਤ ਫਾਊਂਡੇਸ਼ਨ ਵਾਲਿਆਂ ਨੇ ਸਾਡੇ ਕੋਲੋਂ ਇਹ ਲਿਆ ਪਰਮਿਸ਼ਨ ਕਿ ਸਾਨੂੰ ਕਰਾਈ ਜਾਏ, ਔਰ ਉਹਦੇ ਵਿੱਚ ਉਹਨਾਂ ਨੇ ਲਿਖਿਆ, ਮੋਰ ਓਵਰ ਵੀ ਸ਼ੈਲ ਹੋਲਡ ਆਲ ਰਿਸਪੌਂਸਿਬਿਲਿਟੀ of our participant conduct on the well-being Delhi Sikh Gurudwara Prabandhak Committee or Khalsa College will not be held responsible under any circumstances। ਇਹ ਉਹਨਾਂ ਨੇ ਲਿਖ ਕੇ ਦਿੱਤਾ। ਇਸ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਮੁੱਕਦੀ ਨਹੀਂ ਹੈ, ਮੇਰੀ ਜ਼ਿੰਮੇਵਾਰੀ ਤਾਂ ਵੀ ਰਹਿੰਦੀ ਹੈ। ਮੈਂ ਫਿਰ ਵੀ ਉੱਥੇ ਜਿਸ ਵਕਤ ਉਹ ਪ੍ਰੋਗਰਾਮ ਹੋ ਰਿਹਾ, ਤੁਸੀਂ ਵੀਡੀਓ ਦੇਖੀ, ਉਹ ਜਿਹੜਾ ਉੱਥੇ ਧਾਰਮਿਕ ਗੀਤ ਜਿਹੜਾ ਚੱਲ ਰਿਹਾ ਹੈ, ਉਹਦੇ ਉੱਤੇ ਗੱਤਕੇ ਦੀ ਟੀਮ ਪਰਫਾਰਮ ਕਰ ਰਹੀ ਹੈ, ਔਰ ਜਿਹੜੇ ਕੁੜੀਆਂ ਦਾ ਉੱਥੇ ਪਿੱਛੇ ਡਾਂਸ ਆਇਆ ਹੈ, ਉਹ ਪਿੱਛੇ ਗ੍ਰੀਨ ਰੂਮ ਦੇ ਵਿੱਚ ਖੜੀਆਂ ਨੇ, ਨਾ ਕਿ ਸਟੇਜ ਦੇ ਉੱਤੇ ਪਰਫਾਰਮ ਕਰ ਰਹੀ ਹੈ। ਔਰ ਉਹਨਾਂ ਨੂੰ ਜਿਸ ਵਕਤ ਅਸੀਂ ਇਹ ਪੁੱਛਿਆ ਗਿਆ, ਜਦ ਸਾਨੂੰ ਉਹਨਾਂ ਨੇ ਇਹ ਗੱਲ ਦੱਸੀ ਹੈ, ਨਾਲੋਂ ਨਾਲ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਤੇ ਅਪੋਲੋਜੀ ਫੀਲ ਕੀਤੀ ਹੈ ਕਿ ਬਈ ਸਾਡੀ ਭਾਵਨਾ ਨਹੀਂ ਸੀ, ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ, ਅਸੀਂ ਇਸ ਗੱਲ ਦੀ ਗਲਤੀ ਮੰਨਦੇ ਹਾਂ। ਇੱਕ ਜਾਣੇ ਅਣਜਾਣੇ ਕਿਸੇ ਕੋਲ ਗਲਤੀ ਹੋ ਗਈ, ਉਹ ਕੁੜੀਆਂ ਕੋਲੋਂ ਤੁਸੀਂ ਉਹਨਾਂ ਨੂੰ ਨੱਚਣ ਵਾਲੀਆਂ ਬਣਾਤਾ। ਤੁਸੀਂ ਆਪਣੀ ਗੱਲ ਪੂਰੀ ਕਰੋ, ਕਿਉਂਕਿ ਮੈਂ ਸਵਾਲ ਇਸ ਕਰਕੇ ਪੁੱਛ ਰਿਹਾ, ਉਹ ਜ਼ਿਕਰ ਆਇਆ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਹੜੀ ਉਹ ਲੇਡੀਜ਼ ਨੱਚ ਰਹੀ ਹੈਗੀ, ਮੈਂ ਨਾਮ ਨਹੀਂ ਜਾਣਦਾ, ਉਹਨਾਂ ਦੇ ਕੋਲ ਠੇਕਾ ਹੈਗਾ ਗੁਰਦੁਆਰਾ ਦਿੱਲੀ ਦੇ ਕਈ ਇਤਿਹਾਸਿਕ ਗੁਰਦੁਆਰੇ 'ਚ ਫੁੱਲਾਂ ਦੀ ਦੁਕਾਨਾਂ ਉਹਨਾਂ ਦੇ ਨਾਮ ਦੇ ਉੱਤੇ ਨੇ, ਸ਼ਾਇਦ ਇਸ ਕਰਕੇ ਤੁਸੀਂ ਬਚਾ ਰਹੇ ਹੋ। ਇਹੋ ਸਵਾਲ ਉੱਠਦਾ। ਦੇਖੋ, ਇਹ ਸਰਦਾਰ ਮਨਜੀਤ ਸਿੰਘ ਜੀ ਕੇ ਉਸ ਪ੍ਰੋਗਰਾਮ 'ਚ ਸ਼ਮੂਲੀਅਤ ਕਰ ਰਹੇ, ਉੱਥੇ ਪ੍ਰਾਈਜ਼ ਡਿਸਟਰੀਬਿਊਸ਼ਨ ਉਹ ਕਰ ਰਹੇ ਨੇ, ਜਿਨ੍ਹਾਂ ਦੇ ਮੈਂ ਠੇਕੇ ਕਰਕੇ ਕਿਸੇ ਨੂੰ ਨਹੀਂ ਜਾਣਦਾ, ਔਰ ਮੈਨੂੰ ਕੋਲ ਇਹ ਫਾਊਂਡੇਸ਼ਨ ਕਰਕੇ ਆਏ ਨੇ, ਔਰ ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲੇ ਮਾਤਾ ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ ਵੀ ਹੋਇਆ। ਕੀ ਕਹਿੰਦੇ ਨੇ, ਜਿਹੜੀ ਸੁਰੱਖਿਅਤ ਪੰਜਾਬੀ ਹੈ, ਮਨਜੀਤ ਸਿੰਘ ਦੀ ਜਿਹੜੀ ਕੈਂਡੀਡੇਟ ਰਹੀ ਹੈ, ਕੀ ਨਾਮ ਹੈ, ਅਵਨੀਤ ਭਾਟੀਆ, ਉਹਨੇ ਪ੍ਰੋਗਰਾਮ ਕਰਾਏ ਨੇ। ਇਹ ਪ੍ਰੋਗਰਾਮ ਚੱਲਦੇ ਆਏ ਨੇ, ਔਰ ਇਹਦੇ 'ਚ ਕੋਈ ਗਲਤ ਗੱਲ ਵੀ ਨਹੀਂ ਹੈ। ਕਲਚਰਲ ਪ੍ਰੋਗਰਾਮਸ ਹੈ, ਇਹੋ ਜਿਹੇ ਪ੍ਰੋਗਰਾਮ ਅਗਰ ਆਪਾਂ ਕਾਲਜ ਸਕੂਲ ਦੇ ਵਿੱਚ, ਹਾਂ, ਉਹਦੇ ਵਿੱਚ ਅਸ਼ਲੀਲਤਾ ਨਹੀਂ ਹੋਣੀ ਚਾਹੀਦੀ, ਉਹਦੇ ਵਿੱਚ ਸੱਭਿਆਚਾਰਕ ਸਿਸਟਮ ਹੋਣਾ ਚਾਹੀਦਾ, ਉਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ, ਕੋਈ ਪ੍ਰੋਬਲਮ ਨਹੀਂ ਸੀ। ਹੁਣ ਤੁਸੀਂ ਉਹ ਜਿਹੜੀਆਂ ਬੈਕ ਸਟੇਜ ਦੇ ਬੈਕ ਖੜੇ ਹੋ ਕੇ ਕੋਈ ਗ੍ਰੀਨ ਰੂਮ ਦੇ ਵਿੱਚ, ਆਪਣੇ ਪਰਸਨਲ ਰੂਮ ਦੇ ਵਿੱਚ ਕਿਸੇ ਨੇ ਉਸ ਮਿਊਜ਼ਿਕ ਦੀ ਟੂਨ ਦੇ ਉੱਤੇ ਜਿਹੜਾ ਉਹ ਕਹਿ ਰਹੀਆਂ ਨੇ ਕਿ ਐਡੀਟਡ ਹੈ, ਮੈਂ ਉਸ ਗੱਲ ਨੂੰ ਤਾਂ ਨਹੀਂ ਜਾ ਰਿਹਾ ਕਿ ਐਡੀਟਡ ਹੈ, ਕਿਉਂਕਿ ਮੈਂ ਉੱਥੇ ਮੌਕੇ ਤੇ ਨਹੀਂ ਸੀ, ਮੌਕੇ ਤੇ ਮਨਜੀਤ ਸਿੰਘ ਸੀ, ਉਹ ਜਵਾਬ ਦੇ ਸਕਦਾ ਇਸ ਗੱਲ ਦਾ। ਮਗਰ ਮੈਂ ਇਸ ਗੱਲ ਦੇ ਉੱਤੇ ਜਾਂਦਾ ਵਾਂ ਕਿ ਕਿਆ ਉਹ ਗ੍ਰੀਨ ਰੂਮ ਵਾਲੀਆਂ ਜਿਸ ਜਾਂ ਆਪਣੇ ਦੂਸਰੇ ਰੂਮ ਦੇ ਵਿੱਚ ਜਿਹੜੀਆਂ ਲੇਡੀਜ਼ ਉੱਥੇ ਡਾਂਸ ਕਰ ਰਹੀਆਂ, ਤੁਸੀਂ ਉਹਨਾਂ ਨੂੰ ਨੱਚਣ ਵਾਲੀਆਂ ਬਣਾ ਕੇ ਸਟੇਜ ਤੇ ਖੜੇ ਕਰ ਦਿਓ। ਕਿਸੇ ਦੀ ਧੀਆਂ ਭੈਣਾਂ ਨੇ, ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਖਿਲਾਫ ਕਰਨਾ ਸ਼ੁਰੂ ਕਰਤਾ। ਅਗਲੀਆਂ ਨੇ ਗੱਲ ਪਤਾ ਚੱਲਦੇ ਹੀ 15 ਮਿੰਟ ਨਹੀਂ ਲਾਏ, ਉਹਨਾਂ ਨੇ ਅਪੋਲੋਜੀ ਫੇਸਬੁੱਕ ਤੇ ਦੇਖੀ, ਤੁਹਾਡੇ ਕੋਲ ਵੀ ਆਈ ਹੋਣੀ ਹੈ ਜ਼ਰੂਰ, ਜਿਹੜੀ ਨਹੀਂ ਹੈਗੀ ਤਾਂ ਮੈਂ ਤੁਹਾਨੂੰ ਭੇਜ ਦਿੰਦਾ। ਉਹਨਾਂ ਮੇਰੇ ਕੋਲ ਨਹੀਂ ਆਈ, ਮੈਂ ਤੁਹਾਨੂੰ ਜ਼ਰੂਰ ਭੇਜਦਾ ਸਕਰੀਨਸ਼ਾਟ ਉਹਦੇ ਉੱਤੇ। ਸਾਡੀ ਜ਼ਿੰਮੇਵਾਰੀ ਇੱਥੇ ਕਿ ਅਸੀਂ ਜਿਸ ਨੂੰ ਵੀ ਦੇ ਰਹੇ ਹਾਂ, ਅਸੀਂ ਉਹਦੇ ਕੋਲ ਲਿਖਵਾਉਂਦੇ ਹਾਂ, ਸਭ ਕੁਝ ਕਰਦੇ ਹਾਂ। ਮਗਰ ਇਹ 4 ਦਿਨ ਪਹਿਲੇ ਹੁਣੇ ਆ ਗਏ ਜੀ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਕੋਈ ਮੁੰਡੇ ਕੁੜੀਆਂ ਨੇ ਬਰਥਡੇ ਮਨਾਇਆ ਜੀ, ਕੁੜੀ ਦੇ ਮੂੰਹ ਤੇ ਕੇਕ ਲਾਤਾ ਜੀ, ਤੇ ਇਹਦੇ ਵਿੱਚ ਬੇਅਦਬੀ ਹੋ ਗਈ। ਅਰੇ ਕਿਹਦੀ ਬੇਅਦਬੀ ਹੋ ਗਈ? ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਹੋ ਕੇ ਕੋਈ ਕਪਲ ਜਾਂ ਕੋਈ ਫੈਮਿਲੀ ਕੁਝ ਕਰਦੀ ਹੈ, ਉਹਦਾ ਪ੍ਰਬੰਧਕਾਂ ਦਾ ਕੀ ਕੰਸਰਨ ਹੈ? ਹਰ ਗੱਲ ਨੂੰ ਕ੍ਰਿਟਿਸਾਈਜ਼ ਕਰਨਾ, ਹਰ ਗੱਲ ਤੇ ਕੋਈ ਪੋਜ਼ਿਟਿਵ ਗੱਲਾਂ ਕਰਨ। ਅੱਜ ਕੌਮ ਦੇ ਵਿੱਚ ਇੰਨੀ ਪ੍ਰੋਬਲਮ ਆਈ ਹੈ, ਕੱਲ ਕਿਉਂ ਨਹੀਂ ਗਏ ਜੀ? ਕੱਲ ਸਰਦਾਰ ਮਨਜੀਤ ਸਿੰਘ ਜੀ ਕੇ ਜਾਂਦਾ ਉੱਥੇ ਅਕਾਲ ਤਖਤ ਸਾਹਿਬ, ਸਰਦਾਰ ਪਰਮਜੀਤ ਸਿੰਘ ਸਰਨਾ ਜਾਂਦੇ ਉੱਥੇ ਅਕਾਲ ਤਖਤ ਸਾਹਿਬ, ਗੱਲ ਕਰਦੇ, ਕਿਉਂਕਿ ਆਪ ਇਹ ਹਮੇਸ਼ਾ ਸਾਥ ਦਿੰਦੇ ਰਹੇ ਨੇ, ਜਿਨ੍ਹਾਂ ਦੇ ਇਹ ਕੰਮ ਕੀਤੇ ਨੇ। ਸਰਦਾਰ ਪਰਮਜੀਤ ਸਿੰਘ ਸਰਨਾ ਦੇ ਪੁਰਾਣੇ ਸਾਥੀ ਰਹੇ ਨੇ, ਔਰ ਜਿਨ੍ਹਾਂ ਨੂੰ ਅੱਜ ਤਨਖਾਹਾਂ ਲੱਗੀਆਂ ਨੇ, ਇਹ ਸਾਰੇ ਇਹਨਾਂ ਦੇ ਸਾਥੀ ਨੇ। ਸੋ ਇਸ ਕਰਕੇ ਉੱਥੇ ਜਾ ਨਹੀਂ ਸਕਦੇ, ਕਿਉਂਕਿ ਬੋਲ ਨਹੀਂ ਸਕਦੇ, ਔਰ ਸਾਡੀ ਜ਼ਿੰਮੇਵਾਰੀ ਸੀ, ਅਸੀਂ ਗਏ ਹਾਂ। ਔਰ ਸਾਨੂੰ ਗੁਰਦੁਆਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਲਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਉਸੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਇੰਨੀ ਵੱਡੀ ਜ਼ਿੰਮੇਵਾਰੀ ਉਹਨਾਂ ਨੇ ਸਾਡੇ ਤੇ ਦਿੱਤੀ ਹੈ। ਔਰ ਕੱਲ ਕਿਉਂਕਿ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ, ਜਦ ਅਸੀਂ ਸਰਕਾਰੀ ਦਰਬਾਰੇ ਜਾ ਕੇ ਇਹਨਾਂ ਦੀ ਮੰਗਾਂ ਕਰਾਂਗੇ, ਗੱਲ ਕਰਾਂਗੇ, ਤੇ ਸਾਡੇ ਕੋਲ ਇਹ ਗੱਲ ਹੈ ਕਿ ਸਾਨੂੰ ਅਕਾਲ ਤਖਤ ਸਾਹਿਬ ਨੇ ਇਹਦੀ ਜ਼ਿੰਮੇਵਾਰੀ ਲਾਈ ਹੋਈ ਹੈ।
ਦਿੱਲੀ ਕਮੇਟੀ ਦੀ ਅਗਰ ਅਸੀਂ ਗੱਲ ਕਰਨੇ ਆ, ਤੁਸੀਂ ਪ੍ਰੈਸ ਕਾਨਫਰੰਸ 'ਚ ਦਾਅਵਾ ਕਰਦੇ ਜੀ ਮੈਂ 51 ਮੈਂਬਰਾਂ ਨੂੰ ਨਾਲ ਲੈ ਕੇ ਚੱਲਣਾ, ਮਗਰ ਅੱਜ ਬੱਬਰ ਸਾਹਿਬ ਨੇ ਓਪਨਲੀ ਕਿਹਾ ਗਿਆ ਕਿ ਜਦੋਂ ਅਸੀਂ ਫੰਡਸ ਦੀ ਗੱਲ ਕਰ ਰਹੇ ਹਾਂ, MRI ਦੇ ਟੈਸਟ ਕਰਨ ਦੀ ਗੱਲ ਕਰ ਰਹੇ ਹਾਂ ਤੇ ਸਾਨੂੰ ਦਰਕਾਰ ਕਰ ਦਿੱਤਾ ਜਾਂਦਾ, ਅਸੀਂ ਜਿਸ ਡਿਪਾਰਟਮੈਂਟ ਨੂੰ ਚਿੱਠੀ ਭੇਜਨੇ ਆ ਜਾਂ WhatsApp ਕਰਨੇ ਆ ਤੇ ਸਾਨੂੰ ਰਿਪਲਾਈ ਮਿਲਦਾ ਜੀ ਜਨਰਲ ਸਕੱਤਰ ਨੂੰ ਫੋਨ ਕਰੋ ਜਾਂ ਪ੍ਰਧਾਨ ਨੂੰ ਫੋਨ ਕਰੋ। ਉਹ ਤੰਗ ਕਰਨ ਦੀ ਗੱਲ ਉਹਨਾਂ ਨੇ ਵਰਤੀ ਹੈ ਕਿ ਤੁਸੀਂ ਸਪੋਰਟ ਨਹੀਂ ਕਰ ਰਹੇ ਮੈਂਬਰ। ਬਿਲਕੁਲ ਗਲਤ ਗੱਲ ਕਰਦਾ। ਜਿਹੜਾ ਬੰਦੇ ਦੀ ਜੋ ਪਾਲਿਸੀ ਬਣੀ ਹੈ, ਜੇ ਅਗਰ ਉਹ 1450 ਰੁਪਏ ਦੇ ਵਿੱਚ ਆਂਦਾ ਹੈ ਤੇ 1450 ਰੁਪਏ ਚ ਕਰਾਂਗੇ। ਅਗਰ ਉਹਦੇ ਕੋਲ BPL ਕਾਰਡ ਜਾਂ ਉਹਦੇ ਕੋਲੋਂ ਇਹੋ ਜਿਹੀ ਚੀਜ਼ ਨਹੀਂ ਹੈ ਕਿ ਉਹ ਆਪਣਾ ਸ਼ੋਅ ਕਰ ਸਕਦਾ ਕਿ ਮੈਂ ਬਿਲੋ ਪਾਵਰਟੀ ਲਾਈਨ ਹੈਗਾ, ਮੈਂ ਅਫੋਰਡ ਨਹੀਂ ਕਰ ਸਕਦਾ, ਤੇ ਉਹਦੀ 50 ਰੁਪਏ ਚ ਕਦੀ ਨਹੀਂ ਕੀਤੀ ਜਾਏਗੀ। ਮੈਂ ਰੋਕਾਂਗਾ ਤੁਹਾਨੂੰ, ਉਹ ਤੇ ਕਹਿ ਰਹੇ ਨੇ ਫੋਨ ਹੀ ਅਟੈਂਡ ਨਹੀਂ ਕੀਤਾ ਜਾਂਦਾ। ਜਿਸ ਵੀ ਕਮੇਟੀ ਦੇ ਮੈਂਬਰ ਦੇ ਨਾਲ ਕਿਸੇ ਵੀ ਡਿਪਾਰਟਮੈਂਟ ਦੀ ਗੱਲ ਕਰਨੇ, ਇੱਕੋ ਜਵਾਬ ਆਉਂਦਾ ਪ੍ਰਧਾਨ ਨੂੰ ਫੋਨ ਕਰੋ, ਜਨਰਲ ਸਕੱਤਰ ਨੂੰ ਫੋਨ। ਇਹਦਾ ਸਾਡਾ ਪੈਰੋਗੇਟਿਵ ਰੱਖਿਆ ਹੋਇਆ ਹੈ। ਜਿਹੜੀ 50 ਰੁਪਏ ਵਾਲੀ ਬਣਾਣੀ ਹੈ, ਅਗਰ ਉਹਦੇ ਕੋਲੋਂ ਨਹੀਂ ਹੈਗਾ ਔਰ ਉਹ ਗੁਰਸਿੱਖ ਕੋਈ ਇਹੋ ਜਿਹਾ ਵਾਕਈ ਲੋੜਮੰਦ ਹੈ ਤੇ ਪ੍ਰਧਾਨ ਸਕੱਤਰ ਨੂੰ ਫੋਨ ਕਰ ਲੈ। ਇਹਨੇ ਮੈਨੂੰ ਕਦ ਕੀਤਾ ਫੋਨ ਜਿਹੜਾ ਮੈਂ ਅਟੈਂਡ ਨਹੀਂ ਕੀਤਾ? ਮੈਨੂੰ ਇੱਕ ਵੀ ਫੋਨ ਦਿਖਾ ਦੇ। ਮੈਂ ਕਹਿੰਦੇ ਨੇ ਜੀ ਮੈਂ ਕਿਉਂ ਫੋਨ ਕਰਾਂ ਕਿਸੇ ਨੂੰ, ਅਗਰ ਮੈਂ ਮੈਂਬਰ ਆ ਤੇ ਮੇਰੀ ਵੀ ਤਾਂ ਕੋਈ ਵਕਤ ਕੋਈ ਇੱਜ਼ਤ ਹੈ। ਇਸ ਤਰ੍ਹਾਂ ਮੈਂਬਰ ਨਹੀਂ ਹੈ ਕਿ ਮੈਂਬਰ ਮਾਲਿਕ ਬਣ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੋਈ ਵੀ ਹੋਏ, ਚਾਹੇ ਉਹ ਸੁਖਵਿੰਦਰ ਸਿੰਘ ਬੱਬਰ ਹੋ ਚਾਹੇ ਮੈਂ ਹੋਵਾਂ, ਜੇ ਜਿਹੜਾ ਬੰਦਾ ਅਫੋਰਡ ਕਰਦਾ ਹੋਏਗਾ ਉਹਨੂੰ ਬਿਲਕੁਲ ਨਹੀਂ ਦਿੱਤੀ ਜਾਏਗੀ ਇਹ ਸੁਵਿਧਾ ਵਾ। ਔਰ ਜਿਹੜਾ ਅਫੋਰਡ ਨਹੀਂ ਕਰਦੇ ਉਹਨਾਂ ਵਾਸਤੇ ਹਮੇਸ਼ਾ 24 ਘੰਟੇ ਦਰਵਾਜ਼ੇ ਖੁੱਲੇ ਨੇ ਔਰ ਅਸੀਂ ਸੇਵਾ ਕਰਨ ਨੂੰ ਤਿਆਰ। ਹਰ ਮੈਂਬਰ ਨੂੰ ਮੇਰੇ ਖਿਆਲ ਨਾਲ, ਅਗਰ ਮੈਂ ਗਲਤ ਨਹੀਂ ਹੈ ਤੇ ਜ਼ਰੂਰ ਕੈਮਰੇ ਦੇ ਉੱਤੇ ਆਪਾਂ ਗੱਲ ਕਰ ਰਹੇ ਹਾਂ, 5 ਲੱਖ ਦਾ ਫੰਡ ਮੇਰੇ ਖਿਆਲ ਨਾਲ ਇਸ਼ੂ ਕੀਤਾ ਹਰ ਮੈਂਬਰ ਨੂੰ। ਕਿੰਨਾ ਫੰਡ ਇਸ਼ੂ ਕੀਤਾ ਜਾਂਦਾ ਪਰ ਮੈਂਬਰ? 6 ਲੱਖ ਰੁਪਏ ਦਾ ਕੀਤਾ ਹੈ ਅਸੀਂ। ਇਹਨਾਂ ਨੂੰ ਇਸ਼ੂ ਹੋ ਚੁੱਕਾ 1.5 ਲੱਖ ਰੁਪਈਆ ਕੁਆਟਰ ਦਾ ਦਿੰਦੇ ਆ, ਕੁਆਟਰ ਵਾਈਜ਼ ਦਿੰਦੇ ਆ, ਤਾਂ ਕਿ ਹਰ ਵਾਰ ਇੱਕਦਮ ਖਤਮ ਕਰਕੇ ਫਿਰ ਅਗਲੀ ਵਾਰ ਨਾ ਮੰਗਣ। ਇਹਨਾਂ ਚੋਂ ਕਈ ਇਹੋ ਜਿਹੇ ਮੈਂਬਰ ਨੇ ਚਾਹੇ ਸਰਨਾ ਤੜਦੇ ਨੇ ਜਿਨ੍ਹਾਂ ਦੀਆਂ ਲਿਮਿਟ ਕ੍ਰਾਸ ਹੋ ਚੁੱਕੀਆਂ ਨੇ। ਉਹ ਸਾਡੇ ਕੋਲ 5-5 10-10 ਹਜ਼ਾਰ ਰੁਪਏ ਅਗਰ ਫालतू ਉੱਪਰ ਚਲੇ ਗਈਆਂ, ਅਸੀਂ OD ਉਹਨਾਂ ਦੀ ਬਣਾ ਕੇ ਰੱਖੀ ਹੋਈ ਹੈ ਕਿ ਵੀ ਅਗਲੇ ਵਾਰੀ ਅਕਾਊਂਟ 'ਚ ਉਹਨਾਂ ਦੀ ਐਡਜਸਟ ਹੋਏਗੀ। ਇਹੋ ਜਿਹੇ ਕਈ ਮੈਂਬਰ ਨੇ ਅੱਜ ਵੀ ਭਾਵੇਂ ਆਪਣੇ ਇਲਾਕਿਆਂ ਦੇ ਵਿੱਚ ਅਨਾਊਂਸ ਕਰਕੇ ਆਏ ਆ ਕਿ ਜੀ ਮੈਂ ਆਪਣੇ ਵੱਲੋਂ ਸੇਵਾ ਕਰਾਂਗਾ। ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਸਰਨਾ ਸਾਹਿਬ ਦਾ ਮੈਂਬਰ ਮੈਂ ਨਾਮ ਨਹੀਂ ਲਵਾਂਗਾ ਕਿਉਂਕਿ ਚੰਗਾ ਨਹੀਂ ਲੱਗਦਾ। ਤੁਹਾਨੂੰ ਆਪ ਪਤਾ ਚੱਲ ਜਾਏਗਾ ਕਿ ਜਿਹੜਾ ਬੰਦਾ ਆਪ ਉੱਥੇ ਅਨਾਊਂਸ ਕਰ ਰਿਹਾ ਜੀ ਕਿ ਮੇਰੇ ਵੱਲੋਂ ਸੇਵਾ ਹੈ, ਇੱਥੇ ਆ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਚਿੱਠੀਆਂ ਲਿਖ ਕੇ ਸਾਡੇ ਕੋਲ ਸੇਵਾ ਲੈ ਰਹੇ। ਸੋ ਇਹਨਾਂ ਦੇ ਆਪਣੇ ਕਿਰਦਾਰਾਂ ਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ। ਇਹ ਨਹੀਂ ਹੋ ਸਕਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰੇ ਕੋਲ ਅੱਜ ਵੀ ਆਇਆ ਸਰਦਾਰ ਮਨਜੀਤ ਸਿੰਘ ਜੀਕੇ ਦਾ ਪਾਰਟੀ ਦਾ ਮੈਂਬਰ ਮੇਰੇ ਕੋਲ ਹੁਣੇ, ਮੈਨੂੰ ਕਹਿ ਕੇ ਗਏ ਜੀ ਕਿ ਮੇਰੀ ਐਪਲੀਕੇਸ਼ਨਾਂ ਹੈਗੀਆਂ ਨੇ ਕਿ ਮੈਂ ਲਿਆਵਾਂ। ਮੈਂ ਕਿਹਾ ਜਦ ਮਰਜ਼ੀ ਲਿਆ ਬਈ, ਇਹ ਉਹਨਾਂ ਦੇ ਕੰਮ ਨੇ, ਸੰਗਤ ਦਾ ਫੰਡ ਹੈਗਾ, ਅਸੀਂ ਸਾਰਿਆਂ ਨੂੰ ਦੇ ਰਹੇ। ਮਗਰ ਇਸ ਤਰ੍ਹਾਂ ਕੋਈ ਆ ਕੇ ਸਾਡੇ ਕੋਲ ਕੋਈ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰੇਗਾ ਔਰ ਉਹ ਨਾਲ ਬਾਹਰ ਹੀ ਸਾਨੂੰ ਖੜੇ ਹੋ ਕੇ ਗਾਲਾਂ ਕੱਢਣ ਦੀ ਗੱਲ ਕਰਨਗੇ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਗੇ, ਇਸ ਤਰ੍ਹਾਂ ਕੰਮ ਨਹੀਂ ਹੋਣਗੇ। ਕੰਮ ਹੁੰਦੇ ਨੇ ਤਰੀਕੇ ਦੇ ਨਾਲ, ਪਿਆਰ ਦੇ ਨਾਲ ਔਰ ਜਾਇਜ਼ ਕੰਮ ਜਿਹੜੀ ਸੰਗਤ ਦੇ ਹੋਣ। ਜਿਹੜੇ ਸੰਗਤ ਦੇ ਨਾ ਹੋ ਕੇ ਤੁਸੀਂ ਆਪਣੀ ਵਾਹਵਾਹੀ ਲੁੱਟਣੀ ਹੈ, ਉਹ ਕੰਮ ਬਿਲਕੁਲ ਨਹੀਂ ਹੋਣਗੇ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦਾ ਵਿਵਾਦ ਹੈ ਕਦ ਤੱਕ ਚੱਲੇਗਾ? ਉਹ ਤੇ ਸ਼੍ਰੀ ਅਖੰਡ ਪਾਠ ਸਾਹਿਬ ਲਗਾਤਾਰ ਚਾਲੂ ਨੇ। ਉਹ ਤੇ ਕਹਿ ਰਹੇ ਨੇ ਸਾਡੇ ਕੋਲ ਇੰਨੀ ਜ਼ਿਆਦਾ ਬੁਕਿੰਗ ਆ ਚੁੱਕੀ ਹੈ, ਸੰਗਤਾਂ ਹੁਣ ਕਰਾ ਰਹੀਆਂ ਨੇ ਉੱਥੇ ਕਿ ਸ਼ਾਇਦ ਸਾਨੂੰ ਕਈ ਸਾਲ ਲੱਗ ਜਾਣਗੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਨਹੀਂ। ਦੇਖੋ, ਮੈਂ ਇੱਕ ਗੱਲ ਕਹਿ ਸਕਦਾ ਕਿ ਅਖੰਡ ਪਾਠ ਸਾਹਿਬ ਰੱਖਣਾ ਬਹੁਤ ਵੱਡੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਬੜੀ ਮੈਂ ਸਮਝਦਾ ਕਿ ਗੁਰਸਿੱਖੀ ਵਾਲੀ ਗੱਲ ਹੈ। ਮਗਰ ਗੁਰਦੁਆਰਾ ਸਾਹਿਬ ਦੇ ਵਿੱਚ, ਕੰਪਲੈਕਸ ਦੇ ਵਿੱਚ ਗੁਰਦੁਆਰਾ ਸਾਹਿਬ ਜਿੱਥੇ ਹੋਣ ਉੱਥੇ ਨਾ ਰੱਖ ਕੇ ਤੁਸੀਂ ਆਪਣੇ ਗੁਰਦੁਆਰੇ ਦੇ ਵਿੱਚ ਰੱਖ ਰਹੇ ਹੋ। ਤੁਸੀਂ ਕੋਈ ਗੁਰੂ ਦੇ ਨਾਲ ਨਹੀਂ ਜੁੜ ਰਹੇ। ਉੱਥੇ ਜਾ ਕੇ ਦੇਖੋ, 2 ਬੰਦੇ ਨਹੀਂ ਬੈਠਦੇ ਦਿੱਲੀ ਦੇ, ਪੰਜਾਬ ਦੇ ਬੰਦੇ ਲਿਆ ਕੇ ਤੇ ਬਿਠਾ ਦਿੱਤੇ ਗਏ ਆ। ਨਿਹੰਗ ਸਿੰਘ ਜਥੇਬੰਦੀਆਂ ਦੇ ਬੰਦੇ ਬਿਠਾਤੇ ਹੈ, ਬੰਦੂਕਾਂ ਵਾਲੇ ਔਰ ਕਿਰਪਾਨਾਂ ਵਾਲੇ ਉੱਥੇ ਬੈਠੇ ਆ, ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਉੱਥੇ ਬੈਠੀ ਹੈ। 20-25-50 ਬੰਦੇ ਤੁਸੀਂ ਉਹ ਜਿਹੇ ਬਿਠਾਤੇ ਨੇ ਇੱਥੇ। ਤੁਸੀਂ ਬਦਮਾਸ਼ੀ ਨਹੀਂ ਕਰ ਰਹੇ ਔਰ ਕਰਕੇ ਦੇ ਰਹੇ ਹੋ ਗੁਰੂ ਦਾ ਓਟ ਆਸਰਾ ਲੈ ਕੇ। ਔਰ ਓਟ ਆਸਰਾ ਤੁਸੀਂ ਉਸ ਗੁਰੂ ਦੇ ਨਾਮ ਲੈ ਰਹੇ ਹੋ ਜਿਹਦੇ ਨਾਮ ਦੇ ਉੱਤੇ ਅੱਜ ਸੰਗਤ ਨੇ ਤੁਹਾਨੂੰ ਨਕਾਰਤਾ ਪੰਜਾਬ 'ਚ, ਜਿਸ ਦੀ ਬੇਅਦਬੀ ਕਰਕੇ ਤੁਹਾਨੂੰ ਅੱਜ ਪਿਛਲੀਆਂ 2 ਇਲੈਕਸ਼ਨਾਂ ਤੁਸੀਂ ਬੁਰੀ ਤਰੀਕੇ ਹਾਰੇ ਹੋ। ਅੱਜ ਉਸੇ ਗੁਰੂ ਦਾ ਤੁਸੀਂ ਓਟ ਆਸਰਾ ਲੈ ਕੇ ਚੱਲੋ। ਸੰਗਤ ਨੂੰ ਪਤਾ ਹੈ ਇਹ ਉਹ ਬੰਦੇ ਨੇ, ਜਿਸ ਤਰ੍ਹਾਂ ਇੱਕ ਸ਼ਿਕਾਰੀ ਲੇਟ ਕੇ ਹਿਰਨ ਦਾ ਸ਼ਿਕਾਰ ਕਰ ਰਿਹਾ ਹੁੰਦਾ ਨਾ, ਤੇ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਹਿਰਨ ਨੂੰ ਡੰਡੋਤ ਕਰ ਰਿਹਾ, ਉਹਨੂੰ ਪਤਾ ਹੈ ਕਿ ਵਾਰ ਕਰੇਗਾ। ਇਹਨਾਂ ਨੇ ਹਮੇਸ਼ਾ ਗੁਰੂ ਦਾ ਓਟ ਆਸਰਾ ਲੈ ਕੇ ਇਹਨਾਂ ਨੇ ਵਾਰ ਕੀਤਾ ਕੌਮ ਦੇ ਉੱਤੇ। ਇਹ ਹੁਣ ਵੀ ਇੱਕ ਦਫ਼ਤਰ ਦੇ ਪਿੱਛੇ ਇਸ ਤਰੀਕੇ ਨਾਲ ਤਰਲੋ ਮੱਛੀ ਹੋ ਰਿਹਾ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਹੈ। ਹਰਮੀਤ ਸਿੰਘ ਦੀ ਨਿੱਜੀ ਜਾਇਦਾਦ ਨਹੀਂ ਹੈ, ਕਿ ਜਗਦੀਪ ਸਿੰਘ ਕਾਲੋ ਦੀ ਨਿੱਜੀ ਜਾਇਦਾਦ ਨਹੀਂ ਹੈ, ਔਰ ਜਿਹੜੇ ਸਮਝਦੇ ਨੇ ਉਹਨਾਂ ਦੇ ਵੀ ਨਹੀਂ ਰਹਿਣ ਦੇਵਾਂਗੇ। ਇੱਕ ਅਖੀਰਲਾ ਸਵਾਲ, ਤੁਸੀਂ ਦਰਬਾਰ ਸਾਹਿਬ ਜਾਂਦੇ ਹੋ, ਜਥੇਦਾਰ ਸਾਹਿਬ ਤੁਹਾਨੂੰ ਹੁਕਮ ਕਰਦੇ ਨੇ ਕਿ ਦਾੜੀ ਤੁਸੀਂ ਬੰਨੀ ਹੈ, ਤੁਸੀਂ ਦਾੜਾ ਪ੍ਰਕਾਸ਼ ਕਰਤਾ, ਔਰ ਮੈਂ ਖੁਦ ਦਾੜਾ ਪ੍ਰਕਾਸ਼ ਕੀਤਾ ਤੇ ਜੱਚਦਾ ਵੀ ਹੈ, ਬਾਕੀ ਦੇ ਮੈਂਬਰ ਕਦੋਂ ਦਾੜਾ ਪ੍ਰਕਾਸ਼ ਕਰਨਗੇ? ਦੇਖੋ, ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਕਿਉਂਕਿ ਮੈਂ ਪਹਿਲੇ ਵੀ ਕੀਤਾ ਸੀ ਦਾੜਾ ਪ੍ਰਕਾਸ਼ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੈਂ ਜਿਹੜੀਆਂ ਸੇਵਾਵਾਂ 'ਚ ਲੱਗਿਆ, ਮੈਨੂੰ ਬਾਣੇ ਦੇ ਵਿੱਚ ਰਹਿਣਾ ਚਾਹੀਦਾ। ਮਗਰ ਘਰੇਲੂ ਕਈ ਡਿਸੀਜਨਸ ਇਹੋ ਜਿਹੇ ਬੱਚੇ ਛੋਟੇ ਹੋਣ ਕਰਕੇ ਹੁੰਦੇ ਆ ਔਰ ਇਹ ਗੱਲਾਂ ਨਾਲ ਮੈਂ ਦਾੜਾ ਦੁਬਾਰਾ ਬੰਦ, ਕਿਉਂਕਿ ਦਿੱਲੀ ਦਾ ਕਲਚਰ ਇਹੋ ਜਿਹਾ ਹੈਗਾ ਔਰ ਅਸੀਂ ਵਪਾਰੀ ਬੰਦੇ ਵੀ ਆ, ਕਈ ਜਗ੍ਹਾ 'ਤੇ ਇਹੋ ਜਿਹੇ ਜਾਂਦੇ ਹਾਂ ਕਿ ਤੁਹਾਨੂੰ ਦਾੜੀ ਬੰਨ੍ਹਨੀਆਂ ਪੈਂਦੀਆਂ। ਸੋ ਮੈਂ ਨਹੀਂ ਸਮਝਦਾ ਕਿ ਇਹਦੇ ਨਾਲ ਕੋਈ ਗੱਲ ਸੀ। ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਜਿਸ ਵਕਤ ਮੈਂ ਉੱਥੇ ਗਿਆ, ਮੈਂ ਉੱਥੇ ਅਵੋਇਡ ਕਰ ਸਕਦਾ ਸੀ, ਮੈਂ ਉੱਥੇ ਜਾਣਾ ਵੀ ਅਵੋਇਡ ਕਰ ਸਕਦਾ ਸੀ,
ਮੈਨੂੰ ਪਤਾ ਸੀ ਕਿ ਉੱਥੇ ਜਾਣ ਤੋਂ ਬਾਅਦ ਅਗਰ ਮੈਨੂੰ ਬੋਲਣ ਵਾਸਤੇ ਕਿਹਾ ਜਾਏਗਾ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਕਿ ਉੱਥੇ ਦਾੜਾ ਪ੍ਰਕਾਸ਼ ਕੀਤੇ ਬਿਨਾਂ ਤੁਸੀਂ ਮੰਨ ਕੇ ਤੁਸੀਂ ਉੱਥੇ ਐਡਰੈਸ ਨਹੀਂ ਕਰ ਸਕਦੇ, ਤੁਸੀਂ ਬੋਲ ਨਹੀਂ ਸਕਦੇ। ਮੈਨੂੰ ਸਿੰਘ ਸਾਹਿਬ ਨੇ ਉੱਥੇ ਪੁੱਛਿਆ ਕਿ ਤੁਸੀਂ ਬੋਲਣਾ ਹੈ, ਮੈਂ ਬਿਲਕੁਲ ਹਾਮੀ ਭਰੀ ਔਰ ਉਹਨਾਂ ਨੇ ਮੈਨੂੰ ਉਸੇ ਵਕਤ ਕਿਹਾ ਕਿ ਸਾਡੀ ਮਰਿਆਦਾ ਹੈ। ਮੈਂ ਕਿਹਾ ਜੀ ਮੈਂ ਹੁਣੇ ਪ੍ਰਕਾਸ਼ ਕਰ ਦਿੰਦਾ। ਜਦ ਮੈਂ ਉੱਥੇ ਹੀ ਦਾੜੀ ਖੋਲਤੀ ਔਰ ਮੈਂ ਸਟੇਜ ਤੇ ਖੜਾ ਹੋਇਆ ਤੇ ਮੈਨੂੰ ਸਿੰਘ ਸਾਹਿਬ ਨੇ ਵਧਾਈ ਦਿੰਦੇ ਹੋਏ ਨਾਲ ਹੀ ਕਹਿ ਦਿੱਤਾ ਕਿ ਅੱਜ ਕੌਮ ਸਾਰੀ ਇਕੱਠੀ ਹੋਈ ਹੈ, ਪੰਥ ਹੈਗਾ, ਅਸੀਂ ਸਾਰੇ ਚਾਹੁੰਦੇ ਆ ਕਿ ਤੁਸੀਂ ਇਹ ਅੱਜ ਜਕਾਰਾ ਛੱਡ ਕੇ ਇਹਦੀ ਪ੍ਰਵਾਨਗੀ ਲਓ ਕਿ ਅੱਜ ਤੋਂ ਬਾਅਦ ਤੁਸੀਂ ਇਹ ਮਹਾਰਾਜ ਦਾੜਾ ਪ੍ਰਕਾਸ਼ ਰੱਖੋਗੇ। ਸੋ ਮੈਂ ਸਮਝਦਾ ਕਿ ਇਹੋ ਜਿਹੇ ਸਥਾਨ ਦੇ ਉੱਤੇ ਮੀਰੀ ਪੀਰੀ ਦੇ ਮਾਲਿਕ ਦੇ ਸਥਾਨ ਦੇ ਉੱਤੇ ਸੰਤ ਸਮਾਜ ਜਿੱਥੇ ਬੈਠਾ ਹੋਏ, ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਹੋਣ, ਜਿੱਥੇ ਪੰਜੋ ਤਖਤਾਂ ਦੇ ਸਿੰਘ ਸਾਹਿਬ ਬੈਠੇ ਹੋਣ, ਉਹਦੇ ਵਿੱਚ ਮੈਨੂੰ ਇਹੋ ਜਿਹਾ ਆਸ਼ੀਰਵਾਦ ਮਿਲੇ, ਮੈਂ ਸਮਝਦਾ ਮੈਂ ਵਡਭਾਗਾ। ਔਰ ਇਹ ਜਿਹੜੀ ਹੋਈ ਹੈ ਹੁਣ ਜਿਹੜੇ ਮੈਂਬਰਾਂ ਦੀ ਗੱਲ ਤੁਸੀਂ ਕੀਤੀ ਹੈ, ਹਰ ਮੈਂਬਰ ਦੀ ਆਪਣੀ ਸੋਚ ਆਪਣੀ ਹੈ। ਜਿਨ੍ਹਾਂ ਨੂੰ ਲੋੜ ਲੱਗੇਗੀ, ਜਿਨ੍ਹਾਂ ਨੂੰ ਇਹ ਗੱਲ ਦੇ ਵਿੱਚ ਸਿਸਟਮ ਦੇ ਵਿੱਚ ਅੱਛਾ ਲੱਗੇਗਾ, ਮੈਂ ਕਿਸੇ ਦੇ ਉੱਤੇ ਪਾਬੰਦੀ ਨਹੀਂ ਲਗਾ ਸਕਦਾ ਔਰ ਨਾ ਲਗਾਉਣ ਦੀ ਲੋੜ ਹੈ, ਕਿਉਂਕਿ ਆਪਾਂ ਦਿੱਲੀ ਦੇ ਵਿੱਚ ਰਹਿੰਦੇ ਹਾਂ ਔਰ ਨਾ ਹੀ ਕਦੀ ਅੱਜ ਤੱਕ ਇਹੋ ਜਿਹੀ ਕੋਈ ਬਿਰਤ ਇੱਥੇ ਸ਼ੁਰੂ ਹੋਈ ਹੈ। ਸੋ ਮੈਨੂੰ ਹੁਕਮ ਹੋਇਆ, ਮੈਂ ਪੰਥ ਦੀ ਗੱਲ ਮੰਨਾਂਗਾ ਔਰ ਮੈਂ ਮੰਨੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਆਪਾਂ ਲਗਾਤਾਰ ਜੁੜੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਔਰ ਜਿਹੜੇ ਵੀ ਆਪੋਜੀਸ਼ਨ ਵੱਲੋਂ ਸਵਾਲ ਚੁੱਕੇ ਗਏ, ਸਾਡੀ ਕੋਸ਼ਿਸ਼ ਸੀ ਉਹ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਆਪਾਂ ਇਹਨਾਂ ਕੋਲ ਲਈਏ। ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਵੀ ਮਸਲੇ ਹੋਣਗੇ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਲੈਣੇ ਸਾਹ ਹਰਮੀਤ ਸਿੰਘ ਜੀ ਤੋਂ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ